ਉਹ ਲੜਾਈ ਪਾਉਣੀ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ। ਜਿਹੜਾ ਅਖੀਰਲਾ ਸੈਗਮੈਂਟ ਹੈ ਅੱਜ ਦੇ ਇਸ ਸ਼ੋਅ ਦਾ, ਉਹਦੀ ਸ਼ੁਰੂਆਤ ਕਰਦੇ ਹਾਂ ਡਾਕਟਰ ਸਾਹਿਬ। ਨਗੇਟਸ ਆਫ ਸਪਿਰਿਚੁਅਲ ਵਿਜ਼ਡਮ। ਅੱਜ ਮੈਂ ਚਾਹੂੰਗਾ ਸਾਡੇ ਦਰਸ਼ਕਾਂ ਨਾਲ ਜਿਹੜੀ ਰੂਹਾਨੀਅਤ ਦੀ, ਰੂਹ ਦੀ ਖੁਰਾਕ ਦੇ ਥੱਲੇ ਇਹ ਸੈਗਮੈਂਟ ਅਸੀਂ ਸ਼ੁਰੂ ਕੀਤਾ ਸੀ, ਉਸ ਦੇ ਬਾਬਤ ਆਪਣੇ ਜਿਹੜੇ ਵਿਚਾਰ ਹੈਗੇ ਆ ਸਾਂਝੇ ਕਰੋ। ਦੇਖੋ, ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਜਿਹੜੇ ਗੁਰੂ ਗ੍ਰੰਥ ਸਾਹਿਬ ਸ਼ਲੋਕ ਵਾਰਾਂ ਤੇ ਵਧੀਕ ਟਾਈਟਲ ਦੇ ਥੱਲੇ ਸ਼ਲੋਕ ਨੇ, ਸ਼ਲੋਕ ਅਸਲ 'ਚ ਕਪਲੇਟ ਨੂੰ ਜੇ ਉਹਦਾ ਸੌਖਾ ਲਫ਼ਜ਼ ਕਹਿਣਾ ਹੋਏ ਅੰਗਰੇਜ਼ੀ 'ਚ ਹੈ, ਜਿਹੜੇ ਫੁੱਲ ਆਫ ਵਿਜ਼ਡਮ ਵੀ ਹੁੰਦੇ ਨੇ। ਔਰ ਇਹ ਇਵੇਂ ਹੀ ਹੈ ਜਿਵੇਂ ਕਿ ਲੰਬੀ ਨਜ਼ਮ ਹੈ ਇੱਕ, ਪਰ ਇੱਕ ਜਿਹੜਾ ਉਹਦਾ ਸ਼ੇਅਰ ਹੈ, ਜੇ ਉਹ ਸਾਰਾ ਹੀ ਉਸ ਨਜ਼ਮ ਨੂੰ ਬਿਆਨਦਾ ਹੈ ਤੇ ਉਸ ਨੂੰ ਅਸੀਂ ਜਸਟ ਉਸ ਦਾ ਕਹਿੰਦੇ ਜੀ। ਔਰ ਜ਼ਾਹਰ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ ਪੈਟਰਨ ਤਾਂ ਇਹੀ ਹੈ ਕਿ ਜਦੋਂ ਸ਼ਲੋਕ ਹੁੰਦਾ ਹੈ ਫਿਰ ਸ਼ਲੋਕ ਨੂੰ ਫੋਲੋ ਕਰਦੇ ਹਾਂ ਪੌੜੀ ਹੁੰਦੀ ਹੈ ਜਿਹੜੀ ਕਿ ਸ਼ਲੋਕ ਦੀ ਇੰਟਰਪ੍ਰੀਟੇਸ਼ਨ ਹੁੰਦੀ ਹੈ। ਸੁਖਮਣੀ ਸਾਹਿਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸ਼ਲੋਕ 24 ਨੇ, 24 ਅਸ਼ਟਪਦੀਆਂ ਨੇ। ਸ਼ਲੋਕ ਦੀ ਹੀ ਇੰਟਰਪ੍ਰੀਟੇਸ਼ਨ ਅੱਗੋਂ ਅਸ਼ਟਪਦੀ ਦਾ ਮਤਲਬ 8 ਪਦੇ ਨੇ ਜਿਹੜੇ ਇੱਕ ਮਿਊਜ਼ਿਕ, ਜਿਹੜੇ ਪੋਈਟੀਕਲ ਫਾਰਮ ਦੇ ਵਿੱਚ ਹੈ, ਔਰ ਉੱਪਰ ਰਾਗ ਹੁੰਦਾ ਹੈ ਜਿਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਕਿਸ ਰਾਗ ਦੇ ਵਿੱਚ ਗਾਣੇ ਜੀ। ਸੋ ਇਹ ਦੋਨੋਂ ਹੀ ਸ਼ਲੋਕ ਜਿਹੜੇ 24 ਤੇ 25 ਨੰਬਰ ਗੁਰੂ ਗ੍ਰੰਥ ਸਾਹਿਬ ਦੇ ਅੰਗ 1423 ਦੇ ਉੱਤੇ ਅੰਕਿਤ ਨੇ। ਇਹਨਾਂ 'ਚ ਅਲਟੀਮੇਟਲੀ ਜਿਹੜਾ ਸਿੱਖੀ ਦਾ ਫਲਸਫਾ ਹੈ, ਗੁਰੂ ਸਾਹਿਬਾਨ ਦਾ ਮੈਸੇਜ ਹੈ, ਉਹ ਇਹੀ ਹੈ ਕਿ ਰੱਬ ਦੇ ਨਾਲ ਤੁਹਾਡਾ ਪਿਆਰ, ਰੱਬ ਦੇ ਸਾਹਮਣੇ ਆਪਾ ਸਮਰਪਣ ਅਤੇ ਰੱਬ ਦੇ ਹੁਕਮ 'ਚ ਰਹਿਣਾ ਹੀ ਰੱਬ ਨੂੰ ਰਿਝਾਉਂਦਾ ਹੈ। ਇਹ ਠੀਕ ਹੈ ਕਿ ਜਦੋਂ ਅਸੀਂ ਨਾਦ ਦੀ ਗੱਲ ਕਰਦੇ ਹਾਂ, ਵੇਦ ਦੀ ਗੱਲ ਕਰਦੇ ਹਾਂ, ਗਿਆਨ ਦੀ ਗੱਲ ਕਰਦੇ ਹਾਂ, ਸਿੱਧੀ ਦੀ ਗੱਲ ਕਰਦੇ ਹਾਂ, ਤਪੱਸਿਆ ਦੀ ਗੱਲ ਕਰਦੇ ਹਾਂ ਜਾਂ ਇਬਾਦਤ ਦੀ ਗੱਲ ਕਰਦੇ ਹਾਂ, ਪਰ ਇਹ ਸਾਰੇ ਢੰਗ ਤਰੀਕੇ ਨਾਦ ਸ਼ਬਦ ਨੂੰ ਕਹਿੰਦੇ ਨੇ। ਹੁਣ ਜਿਹੜਾ ਜੋਗ ਮਾਝਾਂ ਦੂਜਾ ਉਹ ਇੱਕ ਤਾਰਾ ਵਜਾਉਂਦੇ ਸੀ, ਉਸ ਦੇ ਨਾਲ ਜਿਸ ਨੂੰ ਅਸੀਂ ਤੂੰਬੀ ਕਹਿੰਦੇ, ਇਸੇ ਤਰ੍ਹਾਂ ਕੋਈ ਰੱਬ ਦਾ ਗਾਇਨ ਘੜੇ ਦੇ ਨਾਲ ਹੱਥ ਮਾਰ ਕੇ ਕਰ ਰਿਹਾ, ਵਜਤ 'ਚ ਗਾ ਰਿਹਾ, ਕਿਸੇ ਦੇ ਕੋਲ ਖੜਤਾਲਾਂ ਸੀ। ਹੁਣ ਇਹ ਸਾਰੇ ਕੋਈ ਨਾਦ ਨਾਲ, ਕੋਈ ਮਿਊਜ਼ਿਕ ਨਾਲ, ਕੋਈ ਸ਼ਬਦ ਨਾਲ, ਔਰ ਕੋਈ ਇਹ ਸਮਝੇ ਕਿ ਖਾਸ ਚੀਜ਼ ਨਾਲ ਗਾਣਾ ਰੱਬ ਨੂੰ ਉੱਤਮ ਹੈ ਜਾਂ ਸੁਪੀਰੀਅਰ ਹੈ। ਗੁਰੂ ਸਾਹਿਬ ਨੇ ਇਸ ਥਾਟ ਨੂੰ ਵੀ ਨਕਾਰਿਆ ਔਰ ਇਹ ਫਰਮਾਇਆ, ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਜਿਤ ਵਸਿਆ ਮਨ ਆਏ, ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ, ਰਾਗੈ ਨਾਦੈ ਬਾਹਰਾ, ਇਨੀ ਹੁਕਮ ਨਾ ਬੂਝਿਆ ਜਾਏ, ਨਾਨਕ ਹੁਕਮੈ ਬੂਝੈ, ਤਿਨਾ ਰਾਸ ਹੋਏ, ਸਤਿਗੁਰ ਤੇ ਸੋਝੀ ਪਾਏ, ਸਭ ਕਿਛ ਤਿਸ ਤੇ ਹੋਇਆ, ਜਿਉ ਤਿਸੈ ਦੀ ਰਜਾਏ। ਜੀ, ਇਹ ਸ਼ਲੋਕ ਆਪਣੇ ਆਪ 'ਚ ਇੱਕ ਮੁਕੰਮਲ ਫਿਲਾਸਫੀ ਹੈ ਕਿ ਵਾਹਿਗੁਰੂ ਨੂੰ ਤੁਸੀਂ ਨਾ ਤਾਂ ਰਾਗ ਦੇ ਵਿੱਚ ਕੈਦ ਕਰ ਸਕਦੇ ਹੋ ਕਿ ਕਿਸੇ ਖਾਸ ਰਾਗ ਦੇ, ਕਿਸੇ ਖਾਸ ਅੰਦਾਜ਼, ਕਿਸੇ ਖਾਸ ਸ਼ਾਸਤਰੀ ਸੰਗੀਤ ਜਿਸ ਕਿਸਮ ਦਾ ਉਹਨਾਂ ਦੇ ਜਿਹੜੇ ਹੈ ਉਹ ਪ੍ਰਭਾਵ ਦਿੱਤੇ ਹੋਏ ਸੀ, ਉਹ ਉਹਨਾਂ ਦਾ ਮੁਹਤਾਜ ਨਹੀਂ ਹੈ। ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਜਿਤ ਵਸਿਆ ਮਨ ਹੈ। ਉਹਨਾਂ ਨੇ ਕਿਹਾ ਜੀ ਉਹੀ ਵਧੀਆ ਹੈ ਰਾਗ ਜਿਹਦੇ ਨਾਲ ਉਹ ਰੱਬ ਤੁਹਾਡੇ ਅੰਦਰ ਆ ਕੇ ਵਸ ਜਾਏ ਜੀ। ਉਸ ਦੇ ਵਿੱਚ ਭਾਵੇਂ ਤੁਸੀਂ ਤਾਰਾ ਰਾਰਾ ਨਹੀਂ ਵੀ ਕਰਦੇ, ਤੁਸੀਂ ਚੁੱਪ ਰਹਿੰਦੇ ਹੋ, ਗੁੱਪ ਚੁੱਪ ਰਹਿੰਦੇ ਹੋ, ਤੁਹਾਡੇ ਅੰਦਰ ਉਹ ਮੁਹੱਬਤ ਹੈ, ਪਿਆਰ ਹੈ, ਤੁਹਾਨੂੰ ਰੱਬ ਦਾ ਸਾਥ ਨਸੀਬ ਹੁੰਦਾ, ਫਿਰ ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਹੁਣ ਉਹ ਰਾਗ ਤੇ ਉਹ ਨਾਦ, ਉਹ ਸ਼ਬਦ ਤੇ ਉਹ ਸੰਗੀਤ ਹੀ ਸੱਚਾ ਹੈ ਜਿਹੜਾ ਜਿਤ ਵਸਿਆ ਮਨ ਆਏ, ਜਿਹੜਾ ਤੁਹਾਨੂੰ ਰੱਬ ਦੇ ਨਾਲ ਮਿਲਾਉਣ ਦੇ ਵਿੱਚ ਮਦਦ ਕਰਦਾ, ਔਰ ਉਸ ਰਾਗ ਔਰ ਉਸ ਨਾਦ ਦੀ ਕੀਮਤ ਕਹੀ ਨਾ ਜਾਏ, ਉਹ ਅਨਮੋਲ ਹੈ। ਉਸ ਨੂੰ ਤੁਸੀਂ ਜਿਹੜਾ ਉਸ ਦਾ ਕੋਈ ਭਾਅ ਨਹੀਂ ਰੱਖ ਸਕਦੇ। ਰਾਗੈ ਨਾਦੈ ਬਾਹਰਾ, ਇਨੀ ਹੁਕਮ ਨਾ ਬੂਝਿਆ ਜਾਏ, ਕਿ ਜਿਹੜਾ ਵਾਹਿਗੁਰੂ ਹੈ ਉਹ ਤਾਂ ਰਾਗ ਔਰ ਨਾਦ ਤੋਂ ਪਰੇ, ਉਹ ਉਹਨਾਂ ਦਾ ਮੁਹਤਾਜ ਨਹੀਂ ਹੈ। ਉਹ ਲੋਕ ਜਿਹੜੇ ਨਾਦ ਔਰ ਇਸ ਰਾਗ ਦੇ ਵਿੱਚ ਹੀ ਫਸੇ ਹੋਏ ਨੇ, ਇਸ ਤੋਂ ਬਿਯੋਂਡ ਨਹੀਂ ਜਾਂਦੇ, ਉਹ ਇਹ ਨੇ ਕਿ ਉਹਨਾਂ ਨੂੰ ਹੁਕਮ ਦੀ ਸਮਝ ਨਹੀਂ ਹੈ, ਉਹ ਹੁਕਮ ਦੇ ਉੱਤੇ ਨਹੀਂ ਤੁਰਦੇ, ਰੱਬ ਦੇ ਹੁਕਮ ਨੂੰ ਨਹੀਂ। ਨਾਨਕ ਹੁਕਮੈ ਬੂਝੈ, ਤਿਨਾ ਰਾਸ ਹੋਏ, ਸਤਿਗੁਰ ਤੇ ਸੋਝੀ ਪਾਏ, ਕਿ ਵੀ ਜਿਹੜੇ ਹੁਕਮ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਸ ਭੇਤ ਦੀ ਗੱਲ ਸਮਝ ਆ ਜਾਂਦੀ ਹੈ, ਇਹ ਭੇਤ ਉਹਨਾਂ 'ਤੇ ਖੁੱਲ੍ਹ ਜਾਂਦਾ ਹੈ
ਕਿ ਉਹ ਵਾਹਿਗੁਰੂ ਰਾਗ ਨਾਦ ਦਾ ਮੁਹਤਾਜ ਨਹੀਂ ਹੈ, ਉਹ ਹੁਕਮ 'ਚ ਜਿਉਣਾ ਸਿੱਖ ਜਾਂਦੇ ਨੇ। ਸਭ ਕੁਝ ਤਿਸ 'ਤੇ ਹੋਇਆ ਜਿਉਂ ਤਿਸੈ ਦੀ ਰਜਾਏ। ਉਹਨਾਂ ਨੂੰ ਇਹ ਸਮਝ ਆ ਜਾਂਦਾ ਹੈ ਕਿ ਜੋ ਕੁਝ ਵੀ ਹੋ ਰਿਹਾ ਉਹ ਕਰਨ ਕਰਾਉਣ ਹਾਰ ਵਾਹਿਗੁਰੂ ਹੈ ਤੇ ਉਹਦੀ ਰਜ਼ਾ ਵਿੱਚ ਹੋ ਰਿਹਾ। ਦੂਸਰਾ ਸ਼ਲੋਕ ਵੀ ਅਲਟੀਮੇਟਲੀ ਉਸ ਵਾਹਿਗੁਰੂ ਤੱਕ ਪਹੁੰਚਣ ਲਈ ਸਤਿਗੁਰੂ ਦੇ ਰਾਹੀਂ ਕਿਵੇਂ ਅਸੀਂ ਆਪਣਾ ਫੇਥ ਜਿਹੜਾ ਹੈ ਉਹ ਔਰ ਪਿਆਰ ਉਸ ਨੂੰ ਹਾਸਲ ਕਰਦੇ ਹਾਂ। ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ, ਅੰਮ੍ਰਿਤ ਕਹਿ ਕਹਾਏ, ਗੁਰਮਤੀ ਨਾਮ ਨਿਰਮਲੋ, ਨਿਰਮਲ ਨਾਮ ਧਿਆਏ, ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸੈ ਮਨ ਆਏ, ਹਿਰਦੈ ਕਮਲ ਪ੍ਰਗਾਸਿਆ, ਜੋਤੀ ਜੋਤ ਮਿਲਾਏ, ਨਾਨਕ ਸਤਿਗੁਰ ਤਿਨ ਕੋ ਮੇਲਿਓਨ, ਜਿਨ ਧੁਰ ਮਸਤਕ ਭਾਗ ਲਿਖਾਏ। ਕਿ ਸਤਿਗੁਰੂ ਅੰਮ੍ਰਿਤ ਨਾਮ ਦਾ ਜਿਹੜਾ ਅੰਮ੍ਰਿਤ ਹੁੰਦਾ, ਜਿਹੜਾ ਮੁਰਦਾ ਜ਼ਮੀਰ ਨੂੰ ਜਿਉਂਦਾ ਕਰਦਾ ਜੀ, ਕਿ ਸਤਿਗੁਰੂ ਦੇ ਆਸਰੇ ਨਾਲ ਸਤਿਗੁਰੂ ਅੱਗੇ ਆਪਾ ਰੱਖ ਕੇ ਤੁਸੀਂ ਉਸ ਨਾਮ ਦੀ ਦੌਲਤ ਨੂੰ, ਰੱਬ ਦੇ ਪਿਆਰ ਦੀ ਦੌਲਤ ਨੂੰ ਹਾਸਲ ਕਰਦੇ ਹੋ, ਜਿਹੜਾ ਤੁਹਾਡੀ ਮੁਰਦਾ ਜ਼ਮੀਰ ਨੂੰ ਜਗਾ ਦਿੰਦਾ। ਔਰ ਗੁਰਮਤੀ ਨਾਮ ਨੇ, ਗੁਰੂ ਦੀ ਮੱਤ ਦੇ ਉੱਤੇ ਤੁਰਦੇ ਆ ਤੁਹਾਡਾ ਮਨ ਉਸ ਨਿਰਮਲ ਨਾਮ ਦੇ ਨਾਲ ਜੁੜ ਜਾਂਦਾ ਹੈ ਤੇ ਉਸ ਨਿਰਮਲਤਾ 'ਚੋਂ ਤੁਸੀਂ ਫਿਰ ਲਗਾਤਾਰ ਨਾਮ ਦੇ ਵਿੱਚ ਆਪਣਾ ਧਿਆਨ ਧਰਦੇ ਹੋ, ਤੁਹਾਡਾ ਮਨ ਉਹਦੇ 'ਚ ਟਿਕਦਾ ਹੈ। ਅੰਮ੍ਰਿਤ ਬਾਣੀ ਤਤ ਹੈ, ਗੁਰਮੁਖ ਵਸਿਆ ਮਨ ਆਏ। ਤੁਹਾਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਹਰ ਚੀਜ਼ ਦਾ ਤਤ ਅਲਟੀਮੇਟਲੀ ਰੱਬ ਦੀ ਬਾਣੀ ਹੈ। ਔਰ ਇਹ ਜਦੋਂ ਤੁਸੀਂ ਰੱਬ ਦੇ ਹੁਕਮ 'ਚ ਰਹਿਣਾ ਸਿੱਖਦੇ ਹੋ, ਤੁਸੀਂ ਗੁਰਮੁਖ ਹੁੰਦੇ ਹੋ, ਤੇ ਇਹ ਅੰਮ੍ਰਿਤ ਬਾਣੀ ਤੁਹਾਡੇ ਅੰਦਰ ਆ ਕੇ ਵਸ ਜਾਂਦੀ ਹੈ। ਹਿਰਦੈ ਕਮਲ ਪ੍ਰਗਾਸਿਆ, ਜੋਤੀ ਜੋਤ ਮਿਲਾਏ। ਤੁਹਾਡੇ ਹਿਰਦਾ ਜਿਹੜਾ ਦਿਲ ਹੈ ਉਸ ਦੇ ਵਿੱਚ ਇਵੇਂ ਖੁਸ਼ੀ ਹੁੰਦੀ ਹੈ, ਮਾਨੋ ਜਿਵੇਂ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਜਦੋਂ ਪੂਰੀ ਤਰ੍ਹਾਂ ਖਿੜਦਾ ਹੈ, ਲੋਟਸ ਫਲਾਵਰ, ਉਸ ਦੀਆਂ ਪੈਟਲਸ ਪੂਰੀਆਂ ਖਿੜਦੀਆਂ ਨੇ, ਤੇ ਜਿਹੜਾ ਨਜ਼ਾਰਾ ਬਣਦਾ ਹੈ ਉਹੀ ਤੁਹਾਡੇ ਦਿਲ ਦਾ, ਤੁਹਾਡੇ ਰੂਹ ਦਾ, ਤੁਹਾਡੇ ਜ਼ਿਹਨ ਦਾ ਹਾਲ ਹੋਏਗਾ ਕਿ ਤੁਸੀਂ ਆਨੰਦ ਦੇ ਵਿੱਚ, ਖੁਸ਼ੀ ਦੇ ਵਿੱਚ ਖਿੜੇ ਹੋਵੋਗੇ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ, ਹਿਰਦੈ ਕਮਲ ਪ੍ਰਗਾਸਿਆ, ਜੋਤੀ ਜੋਤ ਮਿਲਾਏ। ਬਹੁਤ ਵਾਰੀ ਅਸੀਂ ਦੁਨੀਆ ਤੋਂ ਜਾਣ ਲੱਗੇ ਗੁਰੂ ਸਾਹਿਬਾਨ ਲਈ ਇਹ ਲਫ਼ਜ਼ ਇਸਤੇਮਾਲ ਕਰਦੇ ਹਾਂ ਕਿ ਜੋਤੀ ਜੋਤ ਸਮਾਏ, ਪਰ ਇਹ ਕੋਈ ਮਰਨ ਨਾਲ ਜਾਂ ਦੁਨੀਆ ਤੋਂ ਜਾਣ ਨਾਲ ਹੀ ਜੁੜਿਆ ਹੋਇਆ ਨਹੀਂ ਹੈ। ਜਾਂ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਅਸੀਂ ਕਿਸੇ ਵੀ ਮ੍ਰਿਤਕ ਪ੍ਰਾਣੀ ਦੀ ਅੰਤਮ ਅਰਦਾਸ ਵੇਲੇ ਪੜ੍ਹਦੇ ਹਾਂ। ਇੱਥੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਜਦੋਂ ਉਸ ਰੱਬ ਦੀ ਯਾਦ ਆ ਜਾਂਦੀ ਹੈ, ਦਿਲ ਦਾ ਕਮਲ ਖਿੜ ਜਾਂਦਾ ਹੈ ਔਰ ਇਵੇਂ ਹੁੰਦਾ ਹੈ ਵੀ ਤੁਹਾਡਾ ਮਨ ਰੱਬ ਦੇ ਨਾਲ ਮਿਲਿਆ ਹੁੰਦਾ, ਇਹੀ ਜੋਤੀ ਜੋਤ ਮਿਲਣਾ। ਨਾਨਕ ਸਤਿਗੁਰ ਤਿਨ ਕੋ ਮੇਲਿਓਨ, ਜਿਨ ਧੁਰ ਮਸਤਕ ਭਾਗ ਲਿਖਾਏ। ਔਰ ਇਸ ਗੱਲ ਦਾ ਧਿਆਨ ਰਹੇ ਕਿ ਸਿੱਖੀ ਅਲਟੀਮੇਟਲੀ ਨਜ਼ਰ ਨਿਹਾਲ, ਕਿ ਕਿਹਦੇ ਤੇ ਮਿਹਰ ਹੋਣੀ ਹੈ, ਕਿ ਇਸ ਦੇ ਉੱਤੇ ਰੱਬ ਦੀ ਰਹਿਮਤ ਹੋਣੀ ਹੈ, ਇਹ ਰੱਬ ਦੇ ਕੋਲ ਹੈ। ਇਸ ਦੇ ਤੁਸੀਂ ਯਤਨ ਕਰਦੇ ਹੋ ਕਿ ਭਾਈ ਤੁਸੀਂ ਇਸ ਰਸਤੇ ਤੇ ਤੁਰਨਾ। ਨਾਨਕ ਸਤਿਗੁਰ ਤਿਨ ਕੋ ਮੇਲਿਅਨ, ਕਿ ਉਹਨਾਂ ਦੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਰੱਬ ਦਾ ਉਹਨਾਂ ਦੇ ਨਾਲ ਹੀ, ਉਹਨਾਂ ਦਾ ਹੀ ਰੱਬ ਦੇ ਨਾਲ ਮੇਲ ਹੋ ਸਕਦਾ ਜਿਨ ਧੁਰ ਮਸਤਕ ਭਾਗ ਲਿਖਾਏ। ਜਿਹੜੇ ਫੋਰਚੂਨੇਟ ਨੇ, ਜਿਨ੍ਹਾਂ ਦੇ ਉੱਤੇ ਰੱਬ ਦਾ ਕਰਮ ਹੈ, ਰੱਬ ਦੀ ਮਿਹਰ ਹੈ, ਉਹ ਅਲਟੀਮੇਟਲੀ ਉਹਦੇ ਨਾਲ ਜੁੜ ਕੇ ਜੋਤੀ ਜੋਤ ਮਿਲਾਏ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਰੱਬ ਦਾ ਪਿਆਰ ਔਰ ਰੱਬ ਦੇ ਨਾਲ ਜਿਹੜੀ ਹੈ ਲਗਾਤਾਰਤਾ ਦੇ ਨਾਲ ਮੁਹੱਬਤ, ਇਹ ਬਣੀ ਰਹਿੰਦੀ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਜਿਹੜੇ ਵਿਚਾਰ ਹੈਗੇ ਆ ਅੱਜ ਦੇ ਇਸ ਨਗਟਸ ਆਫ ਸਪਿਰਿਚੁਅਲ ਵਿਜ਼ਡਮ ਦੇ ਥੱਲੇ ਇਹ ਸਾਂਝੇ ਕੀਤੇ, ਅਤੇ ਨਾਲ ਹੀ ਜਿਹੜੇ ਸਿਆਸੀ ਵਿਚਾਰ ਅੱਜ ਦੇ ਜਿਹੜੇ ਹਾਲਾਤ ਹੈਗੇ ਆ ਉਹਨਾਂ 'ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੱਜ ਜਿਹੜੇ ਸਾਡੇ ਦਰਸ਼ਕ ਇਸ ਵਕਤ ਜੁੜੇ ਹੋਏ ਨੇ ਉਹ ਸਾਨੂੰ ਸਾਡੀ ਈਮੇਲ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ। SOS@tv84.tv 'ਤੇ ਤੁਸੀਂ ਸਾਨੂੰ ਸੁਝਾਅ ਵੀ ਭੇਜ ਸਕਦੇ ਹੋ ਅਤੇ ਆਪਣੇ ਜਿਹੜੇ ਵਿਚਾਰ ਹੈਗੇ ਆ ਉਹ ਵੀ ਭੇਜ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਦੁਬਾਰਾ ਫਿਰ 7:30 ਵਜੇ ਸੋਮਵਾਰ ਨੂੰ ਨਿਊਯਾਰਕ ਦੇ ਟਾਈਮ ਦੇ ਮੁਤਾਬਕ SOS ਜਿਹੜਾ ਹੈ ਡਾਕਟਰ ਸਾਹਿਬ ਤੁਹਾਡੇ ਰੂਬਰੂ ਹੋਣਗੇ ਬੀਬੀ ਨੀਲਮ ਕੌਰ ਹੋਰਾਂ ਦੇ ਨਾਲ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਇਜਾਜ਼ਤ ਚਾਹਾਂਗੇ। ਧੰਨਵਾਦ ਡਾਕਟਰ ਸਾਹਿਬ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ। ਸਭ ਨੂੰ ਵੀਕਐਂਡ ਬਹੁਤ ਬਹੁਤ ਮੁਬਾਰਕ। ਸੁਖ ਰਹਿਣਾ, ਹੱਸਣਾ ਵਸਣਾ। ਇਹ ਵੀ ਜੁਮਲਾ ਇੱਕ ਬੋਲਣਾ ਜ਼ਰੂਰੀ ਹੈ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।